Center issues directives to block 635 web links for spreading fake news। वो कह रहा जी ये देश की प्रभुसत्ता और एकता अखंडता के लिए खतरा है, इसलिए असीं जिहड़ा है उन्हां नूं सारिआं नूं बंद कीता। आसाम का चीफ मिनिस्टर एक होर खौफ पैदा कर रहा कि रोहिंग्या मुसलमान जिहड़े म्यांमार तो बांग्लादेश च गए वो आसाम तो दिल्ली और कश्मीर जा रहे हैं, मतलब अगेन दहशतगर्दी की लाइन और दूसरी तीसरी खड़ी करन। उन्होंने जी कमेटी बनाई सी कि बई अवार्ड वापसी नूं रोकण लई की कीता जाए। उन्होंने रिकमेंड किया है कि इन फ्यूचर जदों किसी नूं कोई अवार्ड दिता जाना है उस तो ये हल्फनामा लिया जाए कि वो इनू कदे भी वापस नहीं करेगा। जिहड़ा अवार्ड है वो देणगे ही उन्होंने जिहड़ा कहेगा जी तुसी भावें सारे बंदे मार दो, सारियां घट गिणतियां तबाह कर दो, 42-43 लाख भावें कोविड-19 के चलदे मर गए उत्थे, उहदी कोई अकाउंटेबिलिटी नहीं। पर असी ये हल्फनामा तुहानूं दिंदे हैं कि असी ये अवार्ड तुहानूं कदे वापस नहीं करांगे। दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਵਿੱਚ ਉਹਨਾਂ ਦੇ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰ ਨੇ ਕਿਹਾ ਹੈ ਕਿ ਪਿਛਲੇ ਦਿਨਾਂ ਵਿੱਚ ਭਾਰਤ ਸਰਕਾਰ ਨੇ 635 ਵੈਬ ਲਿੰਕ ਜਿਹੜੇ ਨੇ ਉਹ ਬੰਦ ਕੀਤੇ ਹਨ। ਇਹਨਾਂ ਵਿੱਚ 120 YouTube ਚੈਨਲ ਵੀ ਹਨ। ਸੋ ਜਿਨ੍ਹਾਂ ਲੇਖਕਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ ਉਹਨਾਂ ਤੋਂ ਵੀ ਹੁਣ ਲਿਖਤੀ ਹਲਫਨਾਮਾ ਲਿਆ ਜਾ ਰਿਹਾ। ਉਹ ਆਪਣੇ ਅਵਾਰਡ ਕਿਸੇ ਵੀ ਘਟਨਾ ਦੇ ਰੋਸ ਵਜੋਂ ਵਾਪਸ ਨਹੀਂ ਕਰਨਗੇ। ਸੋ ਜ਼ਾਹਿਰ ਹੈ ਕਿ ਭਾਰਤ ਬੜੀ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵੱਧ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो जिन्होंने थोड़ा बहुत इतिहास का शौक है और उन्होंने राइज एंड फॉल नाजी जर्मनी ਜਾਂ फाशिज्म मसोलनी ਦੇ ਥੱਲੇ ਇਟਲੀ ਦੇ ਵਿੱਚ ਉਸ ਨੂੰ ਦੇਖਿਆ ਹੈ। ਹਾਲਾਂਕਿ ਉਹਨਾਂ ਦਾ ਸਿਨੈਰੀਓ ਵੱਡਾ ਹੈ, ਵਰਲਡ ਵਾਰ ਦੇ ਰੂਪ ਚ ਐਂਡ ਹੁੰਦਾ ਹੈ और किन्नी तबाही करोड़ों लोगों का मारे जाना और किस किस्म का। सो वो उन्होंने सारिਆਂ ਨੂੰ बहुत चंगी तरह देख सकते हैं कि भी ਜਿਹੜੀਆਂ परसनैलिटीज़ ਹੁੰਦੀਆਂ ने जिवें हिटलर सी ਜਾਂ ਮਸੋਲਨੀ सी, ਅੱਜ ਜੇ ਮੋਦੀ है ਜਾਂ ਪੁਤਿਨ है ਜਾਂ नेतन्याहू है इजराइल ਦੇ ਵਿੱਚ, ਤਾਂ ਤੁਸੀਂ ਜਿਹਦੇ ਲਈ ਲਫ਼ਜ਼ ਨਾਰਸਿਸਿਜ਼ਮ ਕਿਹਾ ਜਾਂਦਾ ਹੈ ਜਾਂ ਨਾਰਸਿਸਿਸਟ, ਇਹ ਸਾਰੇ ਜਿਹੜੇ ਡਿਕਟੇਟਰਸ ਨੇ ਇਹਨਾਂ ਦੇ ਟਰਬਲਡ ਚਾਈਲਡਹੁੱਡ ਚੋਂ और इन्हां विचला एक इनफीरियरिटी कॉम्पलैक्स जिहड़ा ओवर ए पीरियड ऑफ टाइम सुपीरियरिटी कॉम्पलैक्स बन जाता है। और किवें फिर नारसिसिज्म दे की जिहड़े सिम्पटम्स ने जिहड़े तुसीं जिन्हां शख्सियतां दे मैं नाम लए ने उन्हां 'च तुसीं देख सकते हो। और उन्हां दे विच क्योंकि एक्सट्रा एक्सेंट्रिक हुंदे ने, एक्सेंट्रिक एक्सट्रा एनर्जी भी तुहानूं नज़र आ रही हुंदी है और इस तेज़ी दे नाल ਉਹ ਝੂਠ ਚਰਨ ਕਰਦੇ ਨੇ, ਆਪਣੇ ਲੋਕਾਂ ਦੇ ਮਨੋਬਲ ਨੂੰ ਵਕਤੀ ਤੌਰ ਦੇ ਉੱਤੇ ਚੁੱਕਦੇ ਨੇ ਕਿ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਵਿੱਚ ਹੀ ਜਿਹੜੀ ਆ ਹੋਪ ਪਿੰਨ ਕਰਨ ਲੱਗ ਜਾਂਦੇ ਨੇ। ਔਰ ਫਿਰ ਉਹਨਾਂ ਦੀਆਂ ਜਿਹਨੂੰ ਤੁਸੀਂ ਭਗਤ ਕਹਿੰਦੇ ਹੋ ਜਾਂ ਅੱਜ ਦੇ ਪੀਰੀਅਡ ਦੇ ਵਿੱਚ ਅੰਧ ਭਗਤ ਜਿਹੜੇ ਨੇ, ਉਹ ਫਿਰ ਕੋਈ ਲੋਕ ਜਿਵੇਂ ਜਿਨ੍ਹਾਂ ਨੂੰ ਉਹਨਾਂ ਨੇ ਜਿਹੜਾ ਉਸ ਕਿਸਮ ਦਾ ਮੈਸਮਰਾਈਜ਼ ਕੀਤਾ ਹੁੰਦਾ ਹੈ ਜਾਂ ਹਿਪਨੋਟਾਈਜ਼ ਕੀਤਾ ਹੁੰਦਾ ਹੈ, ਉਹਦੇ ਚੋਂ ਨਿਕਲ ਹੀ ਨਹੀਂ ਸਕਦੇ। ਉਹਨਾਂ ਨੂੰ ਉਹਨਾਂ ਦੀ ਕੋਈ ਗਲਤੀ ਲੱਗ ਹੀ ਨਹੀਂ ਰਹੀ ਹੁੰਦੀ। ਹਾਂ, ਜਦੋਂ ਉਹਨਾਂ ਦਾ ਐਂਡ ਹੋ ਜਾਂਦਾ ਹੈ ਤੇ ਜਿਹੜੀ ਅਗਲੀ ਜਨਰੇਸ਼ਨ ਆਉਂਦੀ ਅੱਜ ਜਿਵੇਂ ਜਰਮਨਸ, ਉਹ ਹਿਟਲਰ ਦਾ ਨਾਂ ਤਾਂ ਦੂਰ ਦੀ ਗੱਲ, ਉਹ ਖੁਦ ਅੱਗੇ ਹੋ ਕੇ ਕਿ ਭਾਈ ਇਹਨੇ ਡਿਸਟਰੋਏ ਕੀਤਾ ਸਾਰਾ, ਜਾਂ ਮਸੋਲਨੀ ਦੇ ਹਵਾਲੇ ਨਾਲ ਜਾਂ ਇਵੇਂ ਹੀ ਅਸੀਂ ਬਾਕੀਆਂ ਦੇ ਹਵਾਲੇ ਨਾਲ ਵੀ ਦੇਖਾਂਗੇ ਕਿ ਇੱਕ ਪੀਰੀਅਡ ਆਏਗਾ ਕਿ ਵੀ ਜਿਵੇਂ ਜੇ ਲੈਨਿਨ ਔਰ ਸਟਾਲਿਨ ਜਦੋਂ ਲੋਕ ਨਿਕਲੇ ਗਲੀਆਂ 'ਚ ਆਏ, ਲੈਨਿਨ ਗਾਰਡ 'ਚ ਆਏ ਤਾਂ ਰੱਸੇ ਪਾ ਕੇ ਉਹਨਾਂ ਨੇ ਕਿਵੇਂ ਉਹਨਾਂ ਦੇ ਬੁੱਤ ਥੱਲੇ ਸੁੱਟ ਕੇ ਉਹ ਸਾਰਿਆਂ ਨੂੰ ਕਿਹਾ ਕਿ ਭਾਈ ਅਸੀਂ ਕਿਹਦੇ 'ਚ ਧੱਕੇ ਗਏ ਸੀ। ਇਵੇਂ ਹੀ ਭਾਰਤ ਦੇ ਵਿੱਚ ਵੀ ਹੋਏਗਾ। ਇਹ ਮੋਦੀ ਦਾ ਪਿੰਡ ਵੀ ਜਿਹੜਾ ਹੈ ਉਹ ਉਸ ਨੂੰ ਵੀ ਅੱਗ ਲਾਈ ਹੋਏਗੀ ਲੋਕਾਂ ਨੇ ਕਿ ਭਾਈ ਇਸ ਪਿੰਡ ਦੇ ਵਿੱਚ ਲੋਕ ਹੀ ਕਹਿਣਗੇ ਕਿ ਇੱਕ ਐਸਾ ਨਹਿਸ ਜੰਮਿਆ ਸੀ। ਲੇਕਿਨ ਇਹ ਤਾਂ ਆਉਣ ਵਾਲੇ ਭਵਿੱਖ ਦੀ ਗੱਲ ਹੈ। ਇਸ ਪੀਰੀਅਡ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਾਰਾ ਪਾਰਲੀਮੈਂਟਰੀ ਤੰਤਰ ਜਿਸ ਅੰਦਾਜ਼ ਦੇ ਵਿੱਚ ਤਾਨਾਸ਼ਾਹੀ ਵਾਂਗ ਡੀਲ ਉਸ ਨੂੰ ਘੜਿਆ ਜਾ ਰਿਹਾ ਹੈ ਉਹ ਤੁਸੀਂ ਪੈਰ ਤੇ ਦੇਖ ਸਕਦੇ ਹੋ। ਮਨੀਪੁਰ ਦੇ ਹਵਾਲੇ ਨਾਲ ਅਸੀਂ ਲਗਾਤਾਰਤਾ ਨਾਲ ਗੱਲ ਕੀਤੀ ਕਿ ਵੀ ਆਲਮੋਸਟ ਹੁਣ 3 ਮਹੀਨੇ ਹੋ ਜਾਣੇ ਨੇ, ਲੇਕਿਨ ਮੋਦੀ ਦੀ ਜ਼ਬਾਨ 'ਚੋਂ ਇੱਕ ਵੀ ਲਫ਼ਜ਼ ਨਹੀਂ ਨਿਕਲਦਾ ਹੈ। ਉਹ ਜਾ ਕੇ ਰਾਜਸਥਾਨ 'ਚ ਇਲੈਕਸ਼ਨ ਰੈਲੀਆਂ ਕਰ ਰਿਹਾ, ਉਹੀ ਉਹਦੀ ਚਹੇਤੀ
ਸਿਮਰਤੀ ਇਰਾਨੀ ਉਹ ਬਾਹਾਂ ਖੜੀਆਂ ਕਰ ਕਰਕੇ ਪਾਰਲੀਮੈਂਟ 'ਚ ਐ ਵੰਗਾਰ ਰਹੀ ਹੈ ਜਿਵੇਂ ਉਹ ਫੱਫੇ ਕੁੱਟ ਜਨਾਨੀਆਂ ਜਿਹੜੀਆਂ ਨੇ ਉਹ ਲੜਦੀਆਂ ਨੇ ਮਹੱਲਿਆਂ 'ਚ ਤੇ ਕਿਸ ਕਿਸਮ ਦੀਆਂ ਤਾਹਨੇਬਾਜ਼ੀਆਂ ਦਿੰਦੀਆਂ ਨੇ। ਲੇਕਿਨ ਜਿਹੜੀ ਆਵਾਜ਼ ਕਿਤੇ ਨਾ ਕਿਤੇ ਡਾਈਸੈਂਟ ਦੀ ਹੈ, ਕਿਉਂਕਿ ਤਾਨਾਸ਼ਾਹ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਹਦੇ 'ਚ ਤੁਸੀਂ ਸਿਰਫ ਆਪਣੀ ਜੈ ਜੈਕਾਰ ਸੁਣੋ, ਬਿਲਕੁਲ ਆਪਣੀ ਸਿਫਤ ਸੁਣੋ, ਨੈਗੇਟਿਵ ਕੋਈ ਗੱਲ ਨਾ ਹੋਣ ਦੋ। ਸੋ ਉਹਦੇ ਲਈ ਜ਼ਾਹਰ ਹੈ ਸਭ ਤੋਂ ਪਹਿਲਾਂ ਤਾਂ ਮੀਡੀਆ, ਅੱਜ ਦੇ ਪੀਰੀਅਡ ਪ੍ਰਿੰਟ ਮੀਡੀਆ ਤਾਂ ਉਹਨਾਂ ਦੇ ਪਹਿਲਾਂ ਹੀ ਉਹਨਾਂ ਨੇ ਇਲੈਕਟ੍ਰੋਨਿਕ ਮੀਡੀਆ 600 ਤੋਂ 800 ਚੈਨਲ ਨੇ, ਉਹਨਾਂ 'ਚ ਇੱਕ NDTV ਸੀ ਜਿਹਦੇ 'ਚ ਇੱਕ ਆਵਾਜ਼ ਰਵੀਸ਼ ਕੁਮਾਰ ਦੀ, ਹਾਲਾਂਕਿ ਉਹ ਆਪਣੀ ਕਿਸਮ ਦਾ ਇੰਡੀਅਨ ਨੈਸ਼ਨਲਿਸਟ ਹੈ ਲੇਕਿਨ ਹਿੰਦੂ ਨੈਸ਼ਨਲਿਸਟ ਨਹੀਂ ਹੈ ਉਹ। ਉਹਨੂੰ ਖਤਮ ਕਰਨ ਦੇ, ਉਹਦੀ ਆਵਾਜ਼ ਬੰਦ ਕਰਨ ਦੇ ਲਈ ਉਹਨਾਂ ਨੇ ਕਿਵੇਂ, ਜਿਹੜੇ ਉਹਨਾਂ ਦੇ ਮਾਲਕ ਸੀ ਉਹਨਾਂ ਅਡਾਨੀ ਨੇ ਕਿਵੇਂ ਕਿਸੇ ਹੋਰ ਸੋਰਸ ਰਾਹੀਂ ਕਰਜ਼ਾ ਦੇ, ਦੂਜਾ ਕਰ ਪ੍ਰਣਾਵ ਰॉय ਔਰ ਦੂਜੇ ਹਸਬੈਂਡ ਵਾਈਫ, ਉਹ ਇਵੈਂਚੁਅਲੀ ਅਡਾਨੀ ਨੇ ਲੈ ਲਿਆ NDTV, ਉਹਨੂੰ ਨਿਕਲਣਾ ਪਿਆ ਉੱਥੋਂ। ਹੁਣ ਇਹ ਸਾਰਾ ਔਰ ਇਸ ਤਰ੍ਹਾਂ ਦੇ ਕਿੰਨੇ ਹੀ ਹੋਰ ਜਿਹੜੇ ਉਹਨਾਂ ਨੇ ਸਿਸਟੇਮੈਟਿਕਲੀ, ਉਹ ਭਾਵੇਂ ਇੰਡੀਅਨ ਨੈਸ਼ਨਲਿਸਟ ਨੇ ਪੱਕੇ, ਸਿੱਖਾਂ ਦਾ ਮਾਮਲਾ ਹੈ, ਸਭ ਦੀ ਇੱਕੋ ਹੀ ਆਵਾਜ਼ ਨਿਕਲਦੀ ਹੈ, ਲੇਕਿਨ ਈਵਨ ਉਹਨਾਂ ਨੂੰ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ। ਫਿਰ ਅਸੀਂ ਪਿਛਲੇ ਪੀੜ੍ਹੀ ਦੇਖਿਆ ਗੌਰੀ ਲੰਕੇਸ਼ ਹੋਏ, ਕੁਲਬੁਰਜੀ ਹੋਏ, ਕਿਵੇਂ ਜਿਹੜੇ ਸਕਾਲਰ ਮਾਰੇ ਗਏ ਇੱਕ ਤੋਂ ਬਾਅਦ ਇੱਕ, ਮੀਡੀਆ ਵਾਲਿਆਂ ਨਾਲ ਕੀ ਹਸ਼ਰ ਹੁੰਦਾ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੇ, ਕਿਉਂਕਿ ਫੇਸਬੁੱਕ ਇੰਸਟਾਗ੍ਰਾਮ ਤੋਂ ਪਹਿਲਾਂ ਹੀ ਕਿੰਨੇ ਹਜ਼ਾਰ ਅਕਾਊਂਟ ਬੰਦ ਨੇ, ਕਿਵੇਂ ਜਾਣ ਹੀ ਨਹੀਂ ਦਿੰਦੇ, ਅਸੀਂ ਰੋਜ਼ ਗੱਲ ਕਰਦੇ ਹਾਂ। ਅੱਛਾ, YouTube ਦੇ ਉੱਤੇ ਵੀ, ਕਿਉਂਕਿ ਉਹਨਾਂ ਨੇ ਆਪਣੇ ਇਸ ਕਿਸਮ ਦੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਰਾਹੀਂ ਕਾਨੂੰਨ ਪਾਸ ਕਰਵਾਏ ਨੇ ਕਿ ਪਾਵਰ ਉਹਨਾਂ ਦੇ ਕੋਲ ਹੈ। ਜੇ ਈਵਨ ਟਵਿੱਟਰ, ਜੇ 2 ਪਾਰਟ ਡਾਕੂਮੈਂਟਰੀ ਉਹਦੇ ਤੇ ਅਪਲੋਡ ਹੁੰਦੀ ਹੈ ਤੇ ਐਲਨ ਮਸਕ ਨੂੰ ਕਹਿ ਕੇ ਹਟਵਾ ਦਿੰਦੇ ਨੇ। ਐਲਨ ਮਸਕ ਕਹਿੰਦਾ ਮੈਂ ਆਪਣੇ ਉੱਥੇ ਉਹਦੇ ਬੰਦਿਆਂ ਨੂੰ ਜੇਲ੍ਹ ਥੋੜੀ ਭੇਜਣਾ, ਨਾਲੇ ਇੰਨੀ ਵੱਡੀ ਮਾਰਕੀਟ ਮੈਂ ਥੋੜੀ ਛੱਡਣੀ ਹੈ। ਸੋ ਮਤਲਬ ਇਹਨੇ ਉਹਨਾਂ ਨੂੰ ਇੰਨਾ ਕਿ ਐਮਬੋਲਡਨ ਕਰ ਦਿੱਤਾ ਹੈ। ਔਰ ਇਹ ਖਬਰ ਮੀਡੀਆ ਦੇ ਵਿੱਚ ਸੀ, ਔਰ ਇਹ ਅਨੁਰਾਗ ਠਾਕੁਰ ਜਿਹੜਾ ਕਿ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਹੈ, ਇਹ ਉਹੀ ਅਨੁਰਾਗ ਠਾਕੁਰ ਹੈ ਜਿਹੜਾ ਦਿੱਲੀ ਦੀ ਗਲੀਆਂ ਦੇ ਵਿੱਚ ਜਿਹੜਾ ਉਹ ਮੁਸਲਮਾਨਾਂ ਦੇ ਹਵਾਲੇ ਨਾਲ ਕਹਿ ਰਿਹਾ ਸੀ ਕਿ ਦੇਸ਼ ਕੇ ਗੱਦਾरों को ਗੋਲੀ ਮਾਰੋ ਸਾਲੋं को। ਇਹ ਉਹਨੂੰ ਇਹਨੇ ਹੀ ਇਹ ਨਾਰਾ ਜਾ ਕੇ ਉੱਥੇ ਲਵਾਇਆ। ਹੁਣ ਇਸ ਸਾਰੇ ਦੇ ਚੱਲਦੇ ਆ ਉਹ ਪਾਰਲੀਮੈਂਟ ਦੇ ਵਿੱਚ ਕਹਿ ਰਿਹਾ ਕਿ ਜੀ ਅਸੀਂ ਦਾ ਗਵਰਨਮੈਂਟ ਇਸ਼ੂਜ਼, ਹੈਡਲਾਈਨ ਹੈ ਸੈਂਟਰ ਇਸ਼ੂਜ਼ ਡਾਇਰੈਕਟਿਵਸ ਟੂ ਬਲੌਕ 635 ਵੈਬ ਲਿੰਕਸ ਫॉर ਸਪਰੈਡਿੰਗ ਫੇਕ ਨਿਊਜ਼। ਹੁਣ ਇਹ ਉਵੇਂ ਹੀ ਹੈ ਕਿ ਚੋਰ ਚੋਰੀ ਕਰਨ ਦੇ ਲਈ ਵੜਿਆ, ਜਾਗ ਪਏ ਘਰ ਵਾਲਾ, ਦੌੜਿਆ, ਚੋਰ ਦਾ ਰੌਲਾ ਪਾਇਆ, ਭੀੜ ਪਿੱਛੇ ਹੈ। ਜਿਹੜਾ ਚੋਰ ਸੀ ਉਹ ਵੀ ਭੀੜ 'ਚ ਰਲ ਕੇ ਉੱਚੀ ਉੱਚੀ ਕਹਿ ਰਿਹਾ ਚੋਰ 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 ਚੋਰ। ਹੁਣ ਜਿਹੜੇ ਖੁਦ ਫੇਕ ਨਿਊਜ਼ ਬਣਾਉਣ ਵਾਲੇ WhatsApp ਯੂਨੀਵਰਸਿਟੀ 'ਚ ਬੈਠੇ ਨੇ ਇਹਨਾਂ ਦੇ, ਉਹ ਕਹਿ ਰਿਹਾ ਜੀ ਅਸੀਂ ਇਸ ਲਈ ਚੈਨਲ ਬੰਦ ਕੀਤੇ ਨੇ 635 ਵੈਬ ਲਿੰਕਸ ਜਿਨ੍ਹਾਂ ਦੇ ਵਿੱਚ URL ਨੇ 120 YouTube ਬੇਸਡ ਨਿਊਜ਼ ਚੈਨਲ ਦੇ, ਕਿਉਂਕਿ ਉਹ ਫੇਕ ਨਿਊਜ਼ ਦਿੰਦੇ ਨੇ। ਔਰ ਇਹ ਜਿਹੜਾ ਐਂਡ ਦੇਅਰ ਕੰਟੈਂਟ ਨਾਟ ਇਨ ਇੰਟਰਸਟ ਆਫ ਸੋਵਰਨਿਟੀ ਐਂਡ ਇੰਟੈਗ੍ਰਿਟੀ ਆਫ ਦਾ ਕੰਟਰੀ। ਇਹ ਉਹ ਕਹਿ ਰਿਹਾ ਜੀ ਇਹ ਦੇਸ਼ ਦੀ ਪ੍ਰਭੂ ਸੱਤਾ ਔਰ ਏਕਤਾ ਅਖੰਡਤਾ ਦੇ ਲਈ ਖਤਰਾ ਹੈ, ਇਸ ਲਈ ਅਸੀਂ ਜਿਹੜਾ ਹੈ ਉਹਨਾਂ ਨੂੰ ਸਾਰਿਆਂ ਨੂੰ ਬੰਦ ਕੀਤਾ। ਉਹਨਾਂ ਨੇ ਕਿਹਾ ਜੀ ਆ ਅਸੀਂ ਕਾਨੂੰਨ ਦੇ ਸੈਕਸ਼ਨ ਲਾਏ ਹੋਏ ਨੇ। ਸੋ ਅਸੀਂ ਤਾਂ ਇਸ ਦਾ ਸਵਾਦ ਪਹਿਲਾਂ ਹੀ ਚੱਖਿਆ ਹੋਇਆ, ਪਰ ਗੱਲ ਇਕੱਲੀ ਇਹ ਨਹੀਂ ਹੈ ਕਿ ਵੀ ਤਾਨਾਸ਼ਾਹ ਦੇ ਲਈ ਉਹਨਾਂ ਨੇ ਡਾਈਸੈਂਟ ਦੀ ਆਵਾਜ਼, ਮਨੀਪੁਰ 'ਚ ਈਸਾਈਆਂ ਨਾਲ ਕੀ ਹੋ ਰਿਹਾ, ਕੁੱਕੀ ਕਬੀਲਿਆਂ ਨਾਲ, ਲੇਕਿਨ ਖਬਰਾਂ ਉਹ ਤਾਂ ਬਲੈਕ ਆਊਟ ਉਹਨਾਂ ਦੇ ਮੀਡੀਆ 'ਚ ਹੈ ਹੀ ਨੇ। ਤੇ ਉਹਨਾਂ ਦਾ ਅਸਾਮ ਦਾ ਚੀਫ ਮਿਨਿਸਟਰ ਇਹ ਕਹਿ ਰਿਹਾ ਰੋਹਿੰਗਿਆ ਇਨਫਿਲਟ੍ਰੇਟਰਸ ਯੂਜ਼ਿੰਗ ਅਸਾਮ ਐਜ਼ ਕੋਰੀਡੋਰ ਟੂ ਰੀਚ ਦਿੱਲੀ। This is a new emerging crime and infiltrators mostly use the rail route. ਹੁਣ ਇਹ ਅਸਾਮ ਦਾ ਚੀਫ ਮਿਨਿਸਟਰ ਇੱਕ ਹੋਰ ਖੌਫ ਪੈਦਾ ਕਰ ਰਿਹਾ ਕਿ ਰੋਹਿੰਗਿਆ ਮੁਸਲਮਾਨ ਜਿਹੜੇ ਮਿਆਂਮਾਰ ਤੋਂ ਬੰਗਲਾਦੇਸ਼ 'ਚ ਗਏ, ਉਹ ਅਸਾਮ ਤੋਂ ਦਿੱਲੀ ਔਰ ਕਸ਼ਮੀਰ ਜਾ ਰਹੇ ਨੇ। ਮਤਲਬ ਅਗੇਨ ਦਹਿਸ਼ਤਗਰਦੀ ਦੀ ਲਾਈਨ ਔਰ ਦੂਸਰੀ ਤੀਸਰੀ ਖੜੀ ਕਰਨ। ਹੁਣ ਇੱਕ ਜਿਹੜੀ ਖਬਰ ਇਸੇ ਹੀ ਹਵਾਲੇ ਨਾਲ ਹੈ ਕਿ ਵੀ ਸਾਨੂੰ ਪਤਾ ਹੈ ਕਿ ਜਦੋਂ ਕਿਸੇ ਨੂੰ ਸਾਹਿਤ ਅਕਾਡਮੀ ਅਵਾਰਡ ਦਿੱਤਾ ਜਾਂਦਾ ਹੈ, ਬੜਾ ਆਨਰ ਹੁੰਦਾ ਹੈ ਕਿਸੇ ਸਾਹਿਤਕਾਰ ਲਈ। ਪਬਲਿਕ ਸਰਵਿਸ ਦੇ ਵਿੱਚ ਪਦਮ ਵਿਭੂਸ਼ਣ, ਪਦਮ ਭੂਸ਼ਣ, ਪਦਮ ਸ਼੍ਰੀ ਇਹ ਅਵਾਰਡ ਦਿੱਤੇ ਜਾਂਦੇ ਰਹੇ ਨੇ। ਹੁਣ ਜਦੋਂ ਕਿ ਜਿਨ੍ਹਾਂ ਨੂੰ ਇਹ ਅਵਾਰਡ ਦਿੱਤੇ ਜਾਂਦੇ ਨੇ, ਕੋਈ ਘਟਨਾ ਐਸੀ ਹੁੰਦੀ ਹੈ ਉਹਨਾਂ ਨੂੰ ਲੱਗਦਾ ਹੈ, ਉਹਨਾਂ ਦੀ ਜ਼ਮੀਰ ਕਹਿੰਦੀ ਹੈ ਵੀ ਨਹੀਂ ਇਹ ਠੀਕ ਨਹੀਂ ਕੀਤਾ, ਉਹ ਉਸ ਅਵਾਰਡ ਨੂੰ ਵਾਪਸ ਕਰਦੇ ਨੇ। ਉਹ ਖਬਰ ਵੀ ਬਣਦੀ ਹੈ, ਜਿਵੇਂ ਅਸੀਂ ਜੂਨ 84 ਦਾ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ
ਖੁਸ਼ਵੰਤ ਸਿੰਘ ਨੇ ਆਪਣਾ ਪਦਮ ਭੂਸ਼ਣ ਰਿਟਰਨ ਕੀਤਾ, ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਆਪਣਾ ਪਦਮ ਸ਼੍ਰੀ ਅਵਾਰਡ ਵਾਪਸ ਕੀਤਾ, ਡਾਕਟਰ ਗੰਡਾ ਸਿੰਘ ਹਿਸਟੋਰੀਅਨ ਨੇ ਆਪਣਾ ਪਦਮ ਸ਼੍ਰੀ ਵਾਪਸ ਕੀਤਾ, ਬਿਲਕੁਲ ਸਾਧੂ ਸਿੰਘ ਹਮਦਰਦ ਅਜੀਤ ਦੇ ਮਾਲਕ ਔਰ ਐਡੀਟਰ ਉਹਨਾਂ ਨੇ ਪਦਮ ਸ਼੍ਰੀ ਵਾਪਸ ਕੀਤਾ। ਹੁਣ ਇਸੇ ਤਰ੍ਹਾਂ ਜਦੋਂ ਇਹਨਾਂ ਦਾ ਗੌਰੀ ਲੰਕੇਸ਼ ਦਾ ਔਰ ਕੁਲਭੂਸ਼ਣ ਜਿਹੜਾ ਹੈ ਕੁਬੁਰਜੀ ਵੱਡਾ ਸਕਾਲਰ ਸੀ, ਉਹਨਾਂ ਦਾ ਮਰਡਰ ਹੋਇਆ ਤੇ 39 ਪ੍ਰੋਮੀਨੈਂਟ ਭਾਰਤ ਦੇ ਜਿਹੜੇ ਸਾਹਿਤਕਾਰ ਔਰ ਦੂਸਰੇ ਲੋਕ ਸੀ, ਲਿਟਰਰੀ ਫਿਗਰਸ, ਉਹਨਾਂ ਨੇ ਆਪਣੇ ਅਵਾਰਡ ਵਾਪਸ ਕੀਤੇ। ਇਹ ਇੱਕ ਆਵਾਜ਼ ਬਣਦੀ ਹੈ ਕਿ ਵੀ ਜਿਹਦੇ 'ਚ ਅਸੀਂ ਸਹਿਮਤ ਨਹੀਂ ਹੋਣ। ਜਿਵੇਂ 1919 ਦੇ ਵਿੱਚ ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਹੋਇਆ ਤੇ ਰਵਿੰਦਰਨਾਥ ਟੈਗੋਰ, ਜਿਹਨੂੰ ਅੰਗਰੇਜ਼ਾਂ ਨੇ ਸਰ ਦਾ ਖਿਤਾਬ ਦਿੱਤਾ ਹੋਇਆ ਸੀ, ਉਹਨੇ ਆਪਣੀ ਸਰ ਦੀ ਉਪਾਧੀ ਵਾਪਸ ਕੀਤੀ। ਬੜੀ ਖਬਰ ਬਣੀ, ਅੱਜ ਤੱਕ ਵੀ ਹੁੰਦਾ ਹੈ ਕਿ ਜੀ ਉਹਨੇ ਸਰ ਦਾ ਖਿਤਾਬ ਛੱਡਿਆ। ਜੀ ਹੁਣ ਇਹ ਜਿਹੜਾ ਇੱਕ ਸਿੰਬੋਲਿਕ ਵੇ ਹੈ ਪ੍ਰੋਟੈਸਟ ਕਰਨ ਦਾ, ਇਹ ਤਾਨਾਸ਼ਾਹੀ ਹਕੂਮਤ ਉਹਨੂੰ ਵੀ ਖਤਮ ਕਰਨਾ ਚਾਹੁੰਦੀ ਹੈ। ਔਰ ਉਹਨਾਂ ਨੇ ਜਿਹੜੀ ਇੱਕ ਕਮੇਟੀ ਬਣਾਈ ਸੀ ਕਿ ਵੀ ਅਵਾਰਡ ਵਾਪਸੀ ਨੂੰ ਰੋਕਣ ਲਈ ਕੀ ਕੀਤਾ ਜਾਏ, ਉਹਨਾਂ ਨੇ ਰਿਕਮੈਂਡ ਕੀਤਾ ਹੈ ਕਿ ਇਨ ਫਿਊਚਰ ਜਦੋਂ ਕਿਸੇ ਨੂੰ ਕੋਈ ਅਵਾਰਡ ਦਿੱਤਾ ਜਾਣਾ ਹੈ, ਉਸ ਤੋਂ ਇਹ ਹਲਫਨਾਮਾ ਲਿਆ ਜਾਏ ਕਿ ਉਹ ਇਹਨੂੰ ਕਦੇ ਵੀ ਵਾਪਸ ਨਹੀਂ ਕਰੇਗਾ। ਮਤਲਬ ਹੁਣ ਤੁਸੀਂ ਇਹ ਲਾਓ ਕਿ ਵੀ ਜਿਹੜਾ ਅਵਾਰਡ ਹੈ ਉਹਦੇ 'ਚ ਉਹ ਦੇਣਗੇ ਹੀ ਉਹਨੂੰ ਜਿਹੜਾ ਕਹੇਗਾ ਜੀ ਤੁਸੀਂ ਭਾਵੇਂ ਸਾਰੇ ਬੰਦੇ ਮਾਰ ਦਿਓ, ਸਾਰੀਆਂ ਘੱਟ ਗਿਣਤੀਆਂ ਤਬਾਹ ਕਰ ਦਿਓ, 42-43 ਲੱਖ ਭਾਵੇਂ ਕੋਵਿਡ-19 ਦੇ ਚਲਦਿਆਂ ਮਰ ਗਏ ਉੱਥੇ, ਉਹਦੀ ਕੋਈ ਅਕਾਊਂਟੇਬਿਲਟੀ ਨਹੀਂ, ਪਰ ਅਸੀਂ ਇਹ ਹਲਫਨਾਮਾ ਤੁਹਾਨੂੰ ਦਿੰਦੇ ਹਾਂ ਕਿ ਅਸੀਂ ਇਹ ਅਵਾਰਡ ਤੁਹਾਨੂੰ ਕਦੇ ਵਾਪਸ ਨਹੀਂ ਕਰਾਂਗੇ। ਹੋਰ ਤਾਨਾਸ਼ਾਹੀ ਦੇ ਕੀ ਸਿੰਪਟਮਸ ਹੁੰਦੇ? ਬਿਲਕੁਲ। ਸੋ ਆਲਰੇਡੀ ਤਾਨਾਸ਼ਾਹ ਸਿਸਟਮ ਬਣ ਚੁੱਕਾ ਜੀ ਰਾਜ ਸਾਹਿਬ, ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣੇ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।